ਉਸਮਾਨ ਖਾਨ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਬੜਾ ਉਹਨਾਂ ਨੂੰ ਅਸੀਂ ਜਿਹੜਾ ਹੈ ਨਾ ਮੌਕੇ ਦਿੱਤੇ ਨੇ ਤੇ ਉਹ ਕੋਈ ਵੱਡੀ ਪਰਫਾਰਮੈਂਸ ਨਹੀਂ ਦੇ ਸਕੇ ਨੇ ਤੇ ਉਹਨਾਂ ਦੀ ਜਗ੍ਹਾ ਤੋਂ ਤੁਹਾਨੂੰ ਲੱਗਦਾ ਹੈ ਕਿ ਰਿਜ਼ਵਾਨ ਨੂੰ ਟੀਮ ਵਿੱਚ ਹੋਣਾ ਚਾਹੀਦਾ ਸੀਗਾ? ਮੁਫਾਜ਼ ਸਾਹਿਬ, ਇਹਦਾ ਤਾਂ ਜਵਾਬ ਤੁਸੀਂ ਆਪ ਹੀ ਦੇ ਦਿੱਤਾ ਨਾ। ਹੁਣ ਤੁਹਾਡਾ ਆਪਣਾ ਇੰਨਾ ਤਜਰਬਾ ਹੈ, ਤੁਸੀਂ ਮੈਨੂੰ ਆਪ ਦੱਸੋ ਕਿ ਮੁਹੰਮਦ ਰਿਜ਼ਵਾਨ ਦੇ ਹੁੰਦੇ ਹੋਏ ਪਾਕਿਸਤਾਨ ਦੇ ਸੈਟਅਪ ਦੇ ਵਿੱਚ ਕੋਈ ਦੂਜਾ ਵਿਕਟ ਕੀਪਰ ਬੱਲੇਬਾਜ਼ ਟੀਮ 'ਚ ਆਂਦਾ ਹੈ ਕਿਸੇ ਵੀ ਫਾਰਮੈਟ ਦੇ ਵਿੱਚ? ਮਤਲਬ 3200 ਦਾ ਰਨਸ ਹੈਗੇ। ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸਾਂ, ਛੱਕੇ ਨਹੀਂ ਗੱਲਾਂ ਕਰਦੇ ਨੇ। ਛੱਕੇ ਸਭ ਤੋਂ ਜ਼ਿਆਦਾ ਛੱਕੇ ਇਸ ਟਾਈਮ ਟੀਮ ਦੇ ਵਿੱਚ ਜਿਹਨੇ ਮਾਰੇ ਨੇ ਨਾ, ਉਹ ਮੁਹੰਮਦ ਰਿਜ਼ਵਾਨ ਹੈ। 95 ਛੱਕੇ ਨੇ ਉਹਦੇ। ਉਸ ਤੋਂ ਬਾਅਦ ਆਉਂਦੇ ਨੇ ਬਾਬਰ ਆਜ਼ਮ ਤੇ ਫਖਰ ਜ਼ਮਾਨ। ਇਹ ਤਿੰਨੋਂ ਹੀ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕ੍ਰਿਕਟ ਖੇਲੀ। ਤੇ ਜਿਹੜੇ ਮੁੰਡੇ ਲੈ ਕੇ ਆਉਂਦੇ ਨੇ, ਹਸਨ ਨਵਾਜ਼ ਲਿਆ ਆਂਦਾ ਹੈ, ਨੋ ਡਾਊਟ ਯਾਰ, ਤੁਸੀਂ ਲੈ ਕੇ ਆਓ ਨਵੇਂ ਲੜਕੇ, ਨਵਾਂ ਟੈਲੈਂਟ ਆਣਾ ਚਾਹੀਦਾ ਟੀਮ 'ਚ। ਅਬਦੁਲ ਸਮਦ ਲੈ ਕੇ ਆਉਂਦੇ, ਛੱਕੇ ਭਰਵਾ ਕੇ ਲੈ ਕੇ ਆਉਂਦੇ। ਲੇਕਿਨ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਬੋਲਰ ਜਿਹੜੇ ਹੁੰਦੇ ਨਾ, ਤਗੜੇ ਬੋਲਰ ਹੁੰਦੇ ਨੇ। ਤੁਹਾਨੂੰ ਉੱਥੇ ਜਿਹੜਾ ਨਾ ਅੱਛੀ ਤੇਜ਼ 145 150 ਦੀ ਰਫ਼ਤਾਰ ਨਾਲ ਬੋਲਿੰਗ ਖੇਲਣੀ ਪੈਂਦੀ। ਤੁਹਾਨੂੰ ਰਾਸ਼ਿਦ ਖਾਨ ਫੇਸ ਕਰਨਾ ਪੈਂਦਾ ਹੈ, ਕੁਲਦੀਪ ਯਾਦਵ ਫੇਸ ਕਰਨਾ ਪੈਂਦਾ ਹੈ। ਡੋਮੈਸਟਿਕ ਦੇ ਵਿੱਚ ਜਿੱਥੇ ਆਸਾਨ ਬੋਲਿੰਗ ਹੋਵੇ, ਸਹੀ ਸਿੱਧੀਆਂ ਪਿੱਚਾਂ। ਹੁਣ ਦੇਖੋ ਨਾ, ਪਾਕਿਸਤਾਨ ਦੇ ਵਿੱਚ ਅੱਜ ਵੀ ਜਿਹੜਾ ਮੈਚ ਹੋਣਾ ਹੈ ਰਾਵਲਪਿੰਡੀ ਦੇ ਵਿੱਚ, ਫਲੈਟ ਟਰੈਕ ਹੀ ਬਣਾਣੇ ਨਾ, ਅੱਛੇ ਰਨਸ ਹੋਣਗੇ। ਸੈਕੰਡ ਹਾਫ 'ਚ ਤਾਂ ਬੈਟਿੰਗ ਹੋਰ ਜ਼ਿਆਦਾ ਆਸਾਨ ਹੋ ਜਾਂਦੀ ਹੈ। ਲੇਕਿਨ UAE 'ਚ ਫਿਰ ਸ੍ਰੀਲੰਕਾ 'ਚ, ਹੁਣ ਪਾਕਿਸਤਾਨ ਨੇ ਆਪਣੇ ਮੁਕਾਬਲੇ ਜਿਹੜੇ ਵਰਲਡ ਕੱਪ ਦੇ ਖੇਡਣੇ ਨੇ ਸ੍ਰੀਲੰਕਾ 'ਚ ਖੇਡਣੇ ਨੇ, ਤੇ ਉੱਥੇ ਮੁਹੰਮਦ ਰਿਜ਼ਵਾਨ ਦਾ ਹੋਣਾ ਤਾਂ ਪਾਕਿਸਤਾਨ ਦੇ ਵਿੱਚ ਦੇਖੋ ਸਪਿਨ ਨੂੰ ਸਭ ਤੋਂ ਜ਼ਿਆਦਾ ਅੱਛਾ ਕੌਣ ਖੇਡਦਾ? ਮੁਹੰਮਦ ਰਿਜ਼ਵਾਨ। ਵਿਕਟ ਕੀਪਰ ਸਭ ਤੋਂ ਅੱਛਾ ਕੌਣ ਹੈ? ਮੁਹੰਮਦ ਰਿਜ਼ਵਾਨ। ਹੁਣ ਸ੍ਰੀਲੰਕਾ ਦੇ ਵਿੱਚ ਵਰਲਡ ਕੱਪ ਦੇ ਵਿੱਚ ਵਿਕਟ ਕੀਪਿੰਗ ਹੀ ਇੱਕ ਬਹੁਤ ਵੱਡੀ ਜੌਬ ਹੈ। ਅਗਰ ਤੁਸੀਂ ਕੋਈ ਕ੍ਰੂਸ਼ਲ ਕੈਚ ਛੱਡ ਦੋ, ਸਟੰਪਿੰਗ ਮਿਸ ਕਰ ਦੋ, ਜਿਸ ਤਰ੍ਹਾਂ ਹਾਰਿਸ ਨੇ ਇੱਕ ਰਨ ਆਊਟ ਮਿਸ ਕਰ ਦਿੱਤਾ ਸੀ ਇੰਡੀਆ ਦੇ ਖਿਲਾਫ, ਬੜਾ ਕ੍ਰੂਸ਼ਲ ਸੀ ਤਿਲਕ ਵਰਮਾ ਦਾ। ਅਗਰ ਉਹ ਰਨ ਆਊਟ ਸਾਡੇ ਕੋਲ ਆ ਜਾਂਦਾ, ਮੈਚ ਦਾ ਨਕਸ਼ਾ ਜਿਹੜਾ ਨਾ ਬਦਲ ਸਕਦਾ ਸੀ। ਤੇ ਮੁਹੰਮਦ ਰਿਜ਼ਵਾਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਤੁਹਾਨੂੰ ਜਿਹੜਾ ਨਾ ਬਹੁਤ ਤੇਜ਼ ਖੇਡਣ ਵਾਲਾ ਬੰਦਾ ਚਾਹੀਦਾ, ਤੁਸੀਂ ਟਰਾਈ ਕਰਦੇ ਰਹੋ। ਸਾਇਮ ਨੂੰ ਕਰ ਲਿਆ ਤੁਸੀਂ, ਫਖਰ ਨੂੰ ਕਰ ਲਿਆ ਤੁਸੀਂ, ਸਾਹਿਬਜ਼ਾਦਾ ਫਰਹਾਨ ਨੂੰ ਕਰ ਲਿਆ, ਕੱਲ ਨੂੰ ਤੁਸੀਂ ਮਾਸ ਸਦਾਕਤ ਨੂੰ ਕਰ ਲਓ। ਲੇਕਿਨ ਉਦੋਂ ਤੱਕ ਮੁਹੰਮਦ ਰਿਜ਼ਵਾਨ ਟੀਮ ਚੋਂ ਬਾਹਰ ਨਹੀਂ ਜਾਂਦਾ ਜਦੋਂ ਤੱਕ ਉਹਦੇ ਪਾਏ। ਤੁਸੀਂ ਕਰ ਰਹੇ ਹੋ ਸਾਨੂੰ ਜਿਹੜਾ ਸਾਡੇ ਇੱਕ ਪਲੇਅਰ ਸੀਗੇ, ਤੁਹਾਨੂੰ ਯਾਦ ਹੋਏਗਾ, ਆਸਿਫ ਅਲੀ, ਬੜੇ ਅੱਛੇ ਬੈਟਰ ਸੀਗੇ। ਉਹਨਾਂ ਨੂੰ ਅਸੀਂ ਜਿਹੜਾ ਟੀਮ ਵਿੱਚ ਮੌਕਾ ਦਿੱਤਾ, ਫਿਰ ਇਹ ਕਹਿ ਕੇ ਉਹਨਾਂ ਨੂੰ ਰੈਸਟ ਦਿੱਤਾ ਜੀ, ਇਹ ਤੇ 2 ਓਵਰਾਂ ਦਾ ਖਿਡਾਰੀ ਹੈ। ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਕਿਹੜਾ ਇੱਕ ਵੱਡਾ ਬੈਟਸਮੈਨ 2 ਓਵਰਾਂ ਦਾ ਖਿਡਾਰੀ ਹੁੰਦਾ ਹੈ। ਤੁਸੀਂ ਉਹਦਾ ਕਰੀਅਰ ਤਬਾਹ ਕੀਤਾ, ਫਿਰ ਉਹਨੇ ਵਿਚਾਰੇ ਨੇ ਮਜਬੂਰਨ ਰਿਟਾਇਰਮੈਂਟ ਲੈ ਲਈ ਕ੍ਰਿਕਟ ਵਿੱਚ। ਦੇਖੋ ਮੁਫਾਜ਼ ਸਾਹਿਬ, 120 ਗੇਂਦਾਂ ਹੁੰਦੀਆਂ ਨੇ T20 ਕ੍ਰਿਕਟ ਦੇ ਵਿੱਚ, ਤੇ ਤੁਹਾਡੇ ਜਿਹੜੇ ਓਪਨਰ ਹੋਣ ਜਾਂ ਮਿਡਲ ਆਰਡਰ ਦੇ ਬੈਟਸਮੈਨ ਹੋਣ, ਜ਼ਿਆਦਾ ਗੇਂਦਾਂ ਤਾਂ ਉਹੀ ਖਾ ਜਾਂਦੇ ਨੇ। ਰਿਜ਼ਵਾਨ ਦੇ ਬਾਬਰ ਦੇ ਹੁੰਦੇ ਹੋਏ ਤੇ ਉਹ ਦੇਖੋ 2019 20 21 22 23 ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਰਨਸ ਹੀ ਉਹਨਾਂ ਨੇ ਬਣਾਏ। ਇੱਕ ਤੇ 4000 ਰਨਸ ਹੈ, ਇੱਕ ਤੇ 3200 ਰਨਸ ਹੈ। ਤੇ ਜਦੋਂ ਥੱਲੇ ਬੈਟਿੰਗ ਆਂਦੀ ਜਾਂਦੀ ਲੋਅਰ ਡਾਊਨ ਦੇ ਵਿੱਚ, ਤਾਂ ਤੁਹਾਡੇ ਕੋਲ ਮਿਲਦੀਆਂ ਹੀ ਤੁਹਾਨੂੰ 2 ਓਵਰਾਂ ਨੇ। 2 ਓਵਰਾਂ ਹੀ ਖੇਡਣੀ ਹੈ ਨਾ ਤੁਸੀਂ। 10 12 13 15 ਜਾਂ ਉੱਤੋਂ ਟੀਮ ਕੋਲੈਪਸ ਹੋ ਜੇ, ਫਿਰ ਵੀ ਤੁਹਾਡਾ ਰੋਲ ਇਹੀ ਹੈ ਕਿ ਤੁਸੀਂ ਜਾ ਕੇ ਜਿਹੜਾ ਨਾ ਦੜੇ ਮਾਰਨੇ ਨੇ, ਹਿਟਿੰਗ ਕਰਨੀ ਹੈ। ਤੇ ਜਦੋਂ ਤੁਸੀਂ ਹਿਟਿੰਗ ਕਰਨੀ ਹੈ ਤੇ ਇਹੀ ਹੁੰਦਾ ਹੈ ਨਾ ਕਿ 10 ਮੈਚਾਂ 'ਚ ਤੁਸੀਂ 2 ਮੈਚਾਂ 'ਚ ਚੱਲ ਜਾਓਗੇ, 3 ਮੈਚਾਂ 'ਚ ਚੱਲ ਜਾਓਗੇ। ਤੇ ਉਹਨੇ ਵਰਲਡ T20 ਜਿਹੜਾ 2021 ਸੀ, ਉਹ 'ਚ ਨਿਊਜ਼ੀਲੈਂਡ ਦੇ ਖਿਲਾਫ ਫਿਨਿਸ਼ ਕੀਤਾ, ਉਹਨੇ ਜਿਹੜਾ ਨਾ ਅਫਗਾਨਿਸਤਾਨ ਦੇ ਖਿਲਾਫ ਫਿਨਿਸ਼ ਕੀਤਾ। ਤੇ ਫਿਨਿਸ਼ਰ ਕੋ ਇਹੀ ਰੋਲ, ਹੁਣ ਅਬਦੁਲ ਸਮਦ ਹੋਵੇ, ਹਸਨ ਨਵਾਜ਼ ਹੋਵੇ, ਇਹਨਾਂ ਨੇ ਵੀ ਇਹੀ ਕਰਨਾ ਨਾ। 10 ਮੈਚਾਂ 'ਚ ਇੱਕ ਮੈਚ ਦੇ ਵਿੱਚ ਹੀ ਜਿਹੜਾ ਨਾ ਪਰਫਾਰਮ ਕਰਨਗੇ। ਤੁਸੀਂ ਇਰਫਾਨ ਖਾਨ ਨਿਆਜ਼ੀ ਨੂੰ ਲੈ ਕੇ ਆਏ, ਉਹਨੂੰ ਵੀ ਤੁਸੀਂ ਜਿਹੜਾ ਨਾ ਕੱਢ ਦਿੱਤਾ। ਹੁਣ ਤੁਸੀਂ ਚਲੇ ਗਏ ਉਹ ਨਵਾਜ਼ ਤੇ ਫਹੀਮ ਅਸ਼ਰਫ ਵੱਲ, ਕਿ ਨਵਾਜ਼ ਤੇ ਫਹੀਮ ਅਸ਼ਰਫ ਬੋਲਿੰਗ ਵੀ ਕਰ ਲੈਂਦੇ ਨੇ ਤੇ ਛੱਕੇ ਵੀ ਮਾਰ ਲੈਂਦੇ, ਤੇ ਨਾਲ ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ ਵੀ ਛੱਕੇ ਮਾਰ ਲੈਂਦਾ, ਹਾਰਿਸ ਰਊਫ ਵੀ ਛੱਕੇ ਮਾਰ ਲੈਂਦਾ। ਤੇ ਇੰਜ ਹੀ ਹੁੰਦਾ ਨਾ ਕਿ ਆਖਰ ਦੇ ਵਿੱਚ ਬੋਲਾਂ ਘੱਟ ਹੁੰਦੀਆਂ ਨੇ, ਤੁਸੀਂ ਹਿੱਟ ਕਰਨੀ ਹੈ ਜਾਂ ਮਿਸ ਕਰਨੀ ਹੈ। ਤੇ ਉੱਤੇ ਵਾਲੇ ਜਿਹੜਾ ਤੁਹਾਡਾ ਮੇਨ ਜਿਹੜਾ ਤੁਹਾਡਾ ਮਿਡਲ ਆਰਡਰ ਹੈ ਨਾ, ਉਹ ਪਰਫਾਰਮ ਨਹੀਂ ਕਰ ਰਿਹਾ ਸਰ। ਤੁਹਾਡਾ ਜਿਹੜਾ ਏਸ਼ੀਆ ਕੱਪ ਦੇ ਵਿੱਚ ਫੇਲੀਅਰ ਰਿਹਾ ਹੈ ਅਗੇਂਸਟ ਇੰਡੀਆ, ਤਿੰਨੋਂ ਮੈਚ ਚੁੱਕ ਕੇ ਦੇਖ ਲਓ, ਬੰਗਲਾਦੇਸ਼, ਸ੍ਰੀਲੰਕਾ, ਓਮਾਨ, UAE, ਨੰਬਰ 3 ਤੋਂ ਲੈ ਕੇ ਨੰਬਰ 5 ਤੱਕ ਤੁਹਾਡਾ ਕਿਹੜਾ ਬੈਟਸਮੈਨ ਸਿੰਗਲਾਂ ਨਹੀਂ ਹੁੰਦੀਆਂ ਤੇ ਤੁਸੀਂ ਛੱਕੇ ਮਾਰਨੇ ਨੇ। ਸਾਡਾ ਮਸਲਾ ਇਹ ਰਿਹਾ ਨਾ, ਅਸੀਂ ਡਾਟ ਬਾਲ ਜ਼ਿਆਦਾ ਖੇਡਣਾ ਪਸੰਦ ਕਰਦੇ ਹਾਂ। ਪਤਾ ਨਹੀਂ ਸਾਨੂੰ ਕੋਈ ਕੋਚਿੰਗ ਸਟਾਫ ਨਹੀਂ ਦੱਸਦਾ ਕਿ ਸਿੰਗਲ ਡਬਲਸ ਕਰਕੇ ਤੁਸੀਂ ਸਟ੍ਰਾਈਕ ਰੋਟੇਟ ਕਰੋ। ਇਹ ਬੜਾ ਮਸਲਾ ਰਿਹਾ ਸਾਡਾ। ਇੰਨੀਆਂ ਡਾਟ ਬਾਲਾਂ ਖੇਡਦੇ ਕਿ ਬਾਅਦ ਚੋਂ ਪ੍ਰੈਸ਼ਰ ਆਉਂਦਾ ਹੈ, ਚੇਸ ਕਰਨ 'ਚ ਵੀ ਸਾਨੂੰ ਮਸਲਾ ਆ ਜਾਂਦਾ ਹੈ। ਇਹ ਕੋਈ ਹੱਲ ਸਾਨੂੰ ਨਜ਼ਰ ਨਹੀਂ ਆ ਰਿਹਾ। ਇਹ ਬੜੀ ਕ੍ਰਿਕਟ ਖੇਡ ਲਈ ਇਹਨਾਂ ਨੇ। ਅਸੀਂ ਪਹਿਲਾਂ ਤੋਂ ਹੀ ਸੋਚ ਲੈਂਦੇ ਨਾ, ਅਸੀਂ ਇੰਗਲੈਂਡ ਦੀ ਕ੍ਰਿਕਟ ਦੇਖਦੇ ਹਾਂ, ਅਸੀਂ ਇੰਡੀਆ ਦੀ ਕ੍ਰਿਕਟ IPL ਦੇਖਦੇ ਹਾਂ, ਯਾਰ ਉੱਥੇ ਜਿਹੜਾ ਨਾ 300 ਲੱਗ ਰਿਹਾ ਤੇ ਅਸੀਂ ਇੰਗਲੈਂਡ ਦੇ ਵਿੱਚ ਜਿਹੜਾ ਨਾ ਇੰਗਲੈਂਡ 300 ਲਾ ਰਿਹਾ T20 ਕ੍ਰਿਕਟ 'ਚ, ਤੇ ਅਸੀਂ ਉਹਦੇ ਹਿਸਾਬ ਨਾਲ ਖੇਡੀਏ। ਹੁਣ ਦੇਖੋ ਹਰ ਵੈਨਿਊ, ਹਰ ਪਿਚ ਦੀ ਕੰਡੀਸ਼ਨ ਡਿਫਰੈਂਟ ਹੁੰਦੀ ਹੈ, ਉਹਦੀ ਡਿਮਾਂਡ ਡਿਫਰੈਂਟ ਹੁੰਦੀ ਹੈ। ਬਾਬਰ ਹੋਵੇ, ਰਿਜ਼ਵਾਨ ਹੋਵੇ, ਤੁਹਾਨੂੰ ਯਾਦ ਹੋਏਗਾ ਸਾਊਥ ਅਫਰੀਕਾ ਦੇ ਵਿੱਚ ਇਹਨਾਂ ਨੇ ਰਿਕਾਰਡ 200 ਰਨ ਜਿਹੜਾ ਨਾ ਚੇਜ਼ ਕਰ ਦਿੱਤਾ ਸੀ।